ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਨੇ ਹੁਣ ਚੀਨੀ ਸਮਾਨ ਦੇ ਖਿਲਾਫ ਲਹਿਰ ਵਿੱਢੀ ਹੈ ਜੀ। देखो, अरविंद केजरीवाल ने वाकया 2-3 दिन तो ये मुद्दा तो बहुत शिद्दत के नाल चक्या होया है कि बई देखो कि चीन सानू अखा विखा रहा है ते असी ओनू सन्मान या इज्जत कह लो कि प्रस्तुत कर रहे हैं, पेश कर रहे हैं। ऐसा नहीं होना चाहिए। मतलब कि असी ओनू एक्सपोर्ट करने की इजाजत बख्शी हुई है। ये कहते हैं कि बई केंद्र सरकार के मन दे विच जो है सानू पता नहीं है, पर असी तो कहने कि की साडे फौजियां की कोई इज्जत नहीं है। थोड़ी जी हिम्मत विखाओ। अगर भारत इंपोर्ट बंद कर दिंदा तो चीन का होश ठिकाने आ जाएगा। वो नाल कह रहे कि चीनी उत्पाद सस्ते आ, असी सस्ते होण ते चीनी उत्पाद नहीं चाहते। मतलब कि असी चाहते ही नहीं है ਜੀ ते असी चाहुंदे कि भारत दे विच बने जिहड़े उत्पाद ने ਉਹ ਅਸੀਂ ਖਰੀਦਣ ਲਈ ਤਿਆਰ ਹੈ, ਤਾਂ ਉਹ ਜਿਹੜੇ ਸਾਨੂੰ ਮੁਹੱਈਆ ਕਰਵਾਏ ਜਾਣ। ਦੇਖੋ, ਅਰਵਿੰਦ ਕੇਜਰੀਵਾਲ ਤਾਂ ਚੱਲ ਪਏ ਨੇ ਹੁਣ, ਤੁਹਾਨੂੰ ਪਤਾ ਹੀ ਹੈ ਜਿਸ ਰਸਤੇ ਤੇ ਚੱਲ ਰਹੇ, ਔਰ ਇਹ ਅਸਲੀ ਫਾਰਮ ਦੇ ਵਿੱਚ ਹੋਣ ਆਏ ਜੇ। ਆਹ ਚੀਜ਼ਾਂ ਸਵਦੇਸ਼ੀ ਜਾਗਰਣ ਮੰਚ ਜਿਹੜਾ ਸੀਗਾ ਨਾ, ਉਹ ਕਹਿੰਦਾ, ਤੇ ਇਹ ਸਵਦੇਸ਼ੀ ਜਾਗਰਣ ਮੰਚ ਤੇ ਖੁਦ ਜਾ ਕੇ ਸਪੀਚਾਂ ਕਰਦੇ ਰਹੇ ਨੇ 2007-8 ਤੱਕ। ਜੀ ਜੀ ਜੀ। ਤਾਂ ਹੁਣ असली रंग च आए ने केजरीवाल साहब, हुण कड्ढणगे कड़ाके। तो गल यह है कि देखो, ये तो है चलो, ये राजनीतिक मुद्दा। मैं नहीं कदे कहंदा हुंदा कि फलाने दी बी है, फलाने दी सी टीम है। असीं ते सियासत नूं इक्को जिहा वेखण डए कि सियासत जिहड़ी है वो इक्को जी होई पई है। किसी दा लबादा धर्म निरपक्ष है, किसी दा लबादा कट्टड़पुणे वाला है, किसी दा कोई है, किसी दा कोई है इक्को जिही आ। सप नूं हत्थ ला लो, थोए नूं ला लो, डंग इक्को जिहे लग रहे हैं। खैर, मैं तुहानूं हकीकत तो वाकफ करा दिना। और अरविंद केजरीवाल इस तरह का शख्स है, पढ़िया लिखिया शख्स है, जिहड़ा हकीकतां तो वाकफ होके भी मचला बन जाता है जी। मैं शब्द इस्तेमाल कर रहा चीफ मिनिस्टर वास्ते। क्यों? क्योंकि जदों आपां नूं पता होवे कि आ सच है, हाँ जी, ते असीं सच जाणदे होए भी उस तो उल्ट एक झूठ नूं प्रचारीए तो फिर असी कौन? असी मछली हो गई ना जी जी, चलाक हो गए। तो देखो गल की है, पहली गल है, ये कहते हैं कि असी सस्ता चाहते ही नहीं है जी। तुसी मैनू दसो कि की इंडिया च अज दी तारीख दे विच जी तुसी स्मार्टफोन बना के हरेक बंदे दे हाथ ते धर दोगे 7-8 हज़ार रुपए जी। बिल्कुल 5G गां 5G आना है हुण। ਤੁਸੀਂ ਬਾਜ਼ਾਰ ਦੇ ਵਿੱਚੋਂ ਤੁਸੀਂ ਐ ਕਰੋ 5G ਮੋਬਾਈਲ ਹੀ ਪੂਰੇ ਕਰ ਦਿਓ ਇੰਡੀਅਨ ਲੋਕਾਂ ਨੂੰ। ਤੇ ਇੱਥੇ ਤੇ ਗਰੀਬ ਤਬਕਾ ਹੈ। ਚੀਨੀਆਂ ਨੇ ਇੱਥੇ ਘਰ ਘਰ ਚ ਮੋਬਾਈਲ ਪਹੁੰਚਾਤੇ ਹਜ਼ੂਰ ਜੀ। ਸਹੀ ਹੈ। ਤੁਸੀਂ ਇੱਥੋਂ ਹੀ ਗਏ ਹੋ ਕੁਝ ਮਹੀਨੇ ਪਹਿਲਾਂ, ਤੁਹਾਨੂੰ ਪਤਾ ਹੈ ਨਾ ਕਿ ਚਾਈਨਾ ਨੇ ਇੱਥੋਂ ਦੇ ਬਾਜ਼ਾਰ ਨੂੰ ਕਿਸ ਤਰ੍ਹਾਂ ਕਬਜ਼ਾਇਆ ਹੀ ਨਹੀਂ, ਉਹਦਾ ਬਹੁਤ ਹੱਦ ਤੱਕ ਕਹਿ ਲਓ ਕਿ ਲੋਕਾਂ ਨੂੰ ਫਾਇਦਾ ਵੀ ਪਹੁੰਚਾਇਆ। ਤਾਂ ਤੁਸੀਂ ਉਹ ਹੀ ਪੂਰਾ ਕਰਕੇ ਦਿਖਾ ਦਿਓ। ਚਲੋ ਮੰਨ ਲਿਆ, ਠੀਕ ਆ, ਸਾਰੇ ਅਸੀਂ ਵੀ, ਮੈਂ ਖੁਦ ਇਸ ਗੱਲ ਦਾ ਹਾਮੀਦਾਰ ਆ ਕਿ ਠੀਕ ਹੈ ਯਾਰ, ਨਿਰਭਰਤਾ ਆਪਣੀ ਤੁਸੀਂ ਘੱਟ ਕਰੋ ਚਾਈਨਾ ਤੇ, ਇੱਥੇ ਜ਼ਿਆਦਾ ਤੁਸੀਂ ਬਣਾਓ। ਜਦੋਂ ਤੁਸੀਂ ਉਤਪਾਦਨ ਜ਼ਿਆਦਾ ਕਰੋਗੇ ਤਾਂ ਰੋਜ਼ਗਾਰ ਜ਼ਿਆਦਾ ਨਿਕਲੇਗਾ ਨਾ। ਬਿਲਕੁਲ, ਸਾਨੂੰ ਤੇ ਫਾਇਦਾ ਹੈ। ਪਰ ਉਹ ਕਰੋਗੇ ਕਿੱਦਾਂ? ਤੁਸੀਂ ਗਰਮੀਆਂ 'ਚ ਐਤਕੀ ਆ ਗਰਮੀਆਂ 'ਚ ਏਸੀ ਬਣਾ ਕੇ ਦਿਖਾ ਦਿਓ ਪੂਰੇ, ਜਿੰਨੀ ਲੋੜ ਹੁੰਦੀ ਹੈ ਇੰਡੀਆ 'ਚ। ਤੁਸੀਂ ਉਹ ਛੱਡੋ, ਤੁਸੀਂ ਤੇ ਦੀਵਾਲੀ ਤੇ ਲਾਈਟਾਂ ਵੀ ਪੂਰੀਆਂ ਕਰ ਸਕਦੀਆਂ ਜੀ। ਤਾਂ ਗੱਲ ਇਹ ਆ ਕਿ ਇਹ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਹੁੰਦੀਆਂ, ਜੇ ਤੁਸੀਂ ਵੇਖੋਗੇ ਤਾਂ ਸਾਡਾ ਜਿਹੜਾ ਟ੍ਰੇਡ ਡੈਫਿਸਿਟ ਹੈ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਉਹ ਇਸ ਵੇਲੇ ਜੇ ਤੁਸੀਂ ਦੇਖੋਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਵੱਧ ਗਿਆ। 8 ਸਾਲਾਂ ਦੇ ਵਿੱਚ ਜੋ ਚੀਨ ਤੋਂ ਸਾਡਾ ਇੰਪੋਰਟ ਹੈ ਇਸ ਟਾਈਮ, ਉਹ ਹਿਸਾਬ ਲਾ ਲਓ ਕਿ 94 ਅਰਬ ਡਾਲਰ ਦੇ ਵਿੱਚ ਹੋਇਆ ਪਿਆ ਜੀ ਜੀ। ਤੇ 14-15 ਚ ਕਿੰਨਾ ਸੀ? 60। ਮਤਲਬ ਕਿ ਮੋਦੀ ਕਾਲ ਦੇ ਵਿੱਚ ਹੀ 80-34 ਅਰਬ ਡਾਲਰ ਆਪਣਾ ਐਕਸਪੋਰਟ ਵਧਾਇਆ ਜੀ। तो यकदम तो यूएस भी शायद इस तरह की निर्भरता खत्म नहीं कर सकता। ट्रंप ने यही गेम खेडी सी ना, यही गेम प्ले की सी कि हौली हौली निर्भरता घटाओ अपने जो भी है। तो वो चीज तो
ਮੰਨ ਲਈਏ ਆਪਾਂ ਕਿ ਲੌਜੀਕਲੀ ਯਾਰ ਉਹ ਗੱਲ ਤੇ ਠੀਕ ਆ, ਪਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਹੋਰ ਦੱਸੋ ਕਿ ਫਾਰਮਾਸਿਊਟੀਕਲ ਦੇ ਵਿੱਚ ਜਿਹੜੇ ਇਨਗਰੀਡੀਐਂਟ ਪੈਂਦੇ ਨੇ ਜਿਹੜੇ ਜੀ ਜੀ ਉਹ ਕਿੱਥੋਂ ਲਿਆਓਗੇ? ਕਿੱਥੋਂ ਲਿਆਓਗੇ? ਸਾਰੇ API ਜਿਹੜੇ ਨੇ ਉਹ ਸਾਰੇ ਚਾਈਨਾ ਚੋਂ ਆਉਂਦੇ ਨੇ ਜੀ, ਕਿੱਥੋਂ ਲਿਆਵੋਗੇ? ਤਾਂ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ, ਪਤਾ ਨਹੀਂ ਇਹਨਾਂ ਦੀਆਂ ਗੱਲਾਂ ਉੱਤੇ ਕਿਹੜੇ ਲੋਕ ਆ ਜਿਹੜੇ ਸੁਣਦੇ ਰਹਿੰਦੇ, ਇਹਨਾਂ ਨੂੰ ਅੱਗੋਂ ਕੋਈ ਕਾਊਂਟਰ ਕਰਨ ਵਾਲਾ ਹੈ ਨਹੀਂਗਾ। ਜੀ ਜੀ ਐਡਾ ਵੱਡਾ ਟ੍ਰੇਡ ਡੈਫਿਸਿਟ ਆ, ਇਹਨੂੰ ਪਹਿਲਾਂ ਘਟਾਓ, ਕਿਵੇਂ ਘਟਾਓਗੇ? ਉਹ ਪਾਲਿਸੀ ਦੱਸੋ, ਘਟਾਓ ਕਿਵੇਂ ਘਟਾਓਗੇ? ਪਾਲਿਸੀ ਦੱਸੋ। ਜੀ ਜੀ ਖੈਰ ਚਲੋ ਇਹ ਰਾਜਨੀਤੀ ਹੈ ਜੀ, ਇਸੇ ਤਰ੍ਹਾਂ ਚੱਲਦੀ ਆ ਇੱਥੇ। ਹੁਣ ਅੱਜ ਕੱਲ ਜਜ਼ਬਾਤ ਇਸੇ ਤਰ੍ਹਾਂ ਦੇ ਆ, ਤਵਾਂਗ ਵਾਲੀ ਘਟਨਾ ਵਾਪਰੀ, ਲੋਕਾਂ ਦੇ ਸੈਂਟੀਮੈਂਟਸ ਜੁੜ ਜਾਂਦੇ ਨੇ, ਫਿਰ ਇਸ ਤਰ੍ਹਾਂ ਦਾ ਇਹ ਪ੍ਰਚਾਰ ਰਾਮਦੇਵ ਹੋਇਆ ਚਾਹੇ ਕੇਜਰੀਵਾਲ ਹੋਇਆ, ਉਹ ਇਸ ਤਰ੍ਹਾਂ ਦਾ ਸ਼ੁਰੂ ਕਰ ਦਿੰਦੇ ਆ। ਮੋਦੀ ਹੋਰਾਂ ਨੂੰ ਪਤਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਗੱਪ ਮਾਰ ਕੇ ਮੁੜ ਕੇ ਕਸੂਤੇ ਫਸ ਜਾਵਾਂਗੇ। ਤੁਸੀਂ ਅੱਜ ਮੰਨ ਲਓ ਨੋਟੀਫਾਈਡ ਕਰ ਦਿੰਦੇ ਹੋ ਇਸ ਚੀਜ਼ ਨੂੰ ਕਿ ਲਓ ਜੀ ਅੱਜ ਤੋਂ ਚਾਈਨਾ ਦੇ ਨਾਲ ਸਾਰਾ ਕੁਝ ਬੰਦ, ਤੁਸੀਂ ਹੋਰ ਤਾਂ ਛੱਡੋ ਸਾਰਾ ਕੁਝ, ਚਲੋ ਤੁਸੀਂ ਕਰ ਲਓਗੇ ਜੀ। ਹੁਣ ਪਤਾ ਕੀ ਹੈ ਕਿ ਤੁਹਾਡੇ ਵਪਾਰੀਆਂ ਦੀਆਂ ਜਿਹੜੀਆਂ ਕਰੋੜਾਂ ਅਰਬਾਂ ਦੀਆਂ ਡੀਲਾਂ ਨੇ ਉਹਨਾਂ ਦਾ ਕੀ ਬਣੇਗਾ? ਉਹਨਾਂ ਨੇ ਤਾਂ ਸਾਲ ਦਾ ਕੱਚਾ ਮਾਲ ਪਹਿਲਾਂ ਬੁੱਕ ਕਰਾਇਆ ਹੁੰਦਾ, ਰॉ ਮਟੀਰੀਅਲ। ਜੀ ਜੀ तो ਇਹ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਨੇ, ਖੈਰ ਕਹਿਣ ਦਿਓ, ਗੱਲਾਂ ਤੇ ਕਿਹੜਾ ਕੋਈ ਚੰਗੀ ਲੱਗਦੀ ਆ। ਜੀ ਬਿਲਕੁਲ।